ਹੁਣ ਜਰਮਨ ਨੇ ਇਹ ਦੋਸ਼ ਲਾਇਆ ਕਿ ਜਿਹੜਾ ਟੈਸਲਾ ਫਾਊਂਡਰ ਹੈ ਐਲਨ ਮਸਕ, ਉਹ ਉਹਨਾਂ ਦੇ ਜਿਹੜੇ ਮੁਲਕ ਦੇ ਵਿੱਚ ਮੈਂਟਰੀ ਜਿਹੜੇ ਇਲੈਕਸ਼ਨਸ ਹੋ ਰਹੇ ਆ, ਉਹਦੇ ਵਿੱਚ ਫਾਰ ਰਾਈਟ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦਾ ਉਹ ਸਮਰਥਨ ਕਰ ਰਿਹਾ ਤੇ ਉਹਦੇ ਸਬੰਧ ਦੇ ਵਿੱਚ ਉਹ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਕਈ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਰਾਹੀਂ ਉਹ ਉੱਥੇ ਪੂਰੀ ਦਖਲਅੰਦਾਜ਼ੀ ਇਸ ਟਾਈਮ ਕਰ ਰਿਹਾ ਤੇ ਨਾਲ ਹੀ ਉਹਨਾਂ ਨੇ ਦੋਸ਼ ਲਾਏ ਨੇ ਕਿ ਇਹ ਜਿਹੜਾ ਜਿਹੜੀ ਇਹਦੀ ਦਖਲਅੰਦਾਜ਼ੀ ਹੈ, ਜਿਹੜਾ ਇੰਟਰਫੇਰੈਂਸ ਦੇ ਬਾਰੇ ਉਹਨਾਂ ਨੇ ਕਿਹਾ, ਉਹ ਕਹਿੰਦੇ ਕਿ ਇਹਦੇ ਨਾਲ ਕਈ ਚੀਜ਼ਾਂ ਬਦਲ ਜਾਣਗੀਆਂ ਸਾਡੇ ਮੁਲਕ ਦੇ ਵਿੱਚ। ਮਸਕ ਨੇ ਜਿਹੜਾ ਉਹ ਪਹਿਲਾਂ ਹੀ ਇਹ ਕਿਹਾ ਸੀਗਾ ਕਿ ਜਰਮਨ ਜਿਹੜਾ ਅਲਟਰਨੇਟਿਵ ਫॉर ਜਰਮਨੀ ਜਿਹੜੀ AFD ਪੋਲੀਟੀਕਲ ਪਾਰਟੀ ਹੈ, ਉਹਨੂੰ ਕਿਹਾ ਸੀਗਾ ਕਿ ਬੈਸਟ ਪੋਜੀਸ਼ਨ ਹੈ ਤੇ ਉਹਦੇ ਬਾਰੇ ਉਹਨਾਂ ਨੇ ਹੋਰ ਵੀ ਜਿਹੜੀਆਂ ਕਈ ਚੀਜ਼ਾਂ ਦੇ ਬਾਰੇ ਉਹ ਸੋਸ਼ਲ ਮੀਡੀਆ ਮੰਚਾਂ ਦੇ ਉੱਤੇ ਉਹਨਾਂ ਦਾ ਸਮਰਥਨ ਕੀਤਾ ਸੀਗਾ। ਇਹਦਾ ਜਿਹੜੇ ਕਈ ਕਮੈਂਟ ਸੀਗੇ, ਜਿਹੜੀਆਂ ਕਈ ਟਿੱਪਣੀਆਂ ਸੀਗੀਆਂ, ਉਹ ਜਰਮਨ ਦੇ ਵਿੱਚ ਫੈਲੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਜਰਮਨ ਗਵਰਨਮੈਂਟ ਜਿਹੜੇ ਅਫੀਸ਼ੀਅਲਸ ਨੇ, ਉਹਨਾਂ ਨੇ ਇਹਨਾਂ ਨੂੰ ਨੋਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਉਹਨਾਂ ਦੇ ਪਾਰਲੀਮੈਂਟ ਦੇ ਜਿਹੜੇ ਇਲੈਕਸ਼ਨ ਹੋਣਗੇ, ਉਹਨਾਂ ਦੇ ਵਿੱਚ ਇਹ ਫੈਸਲਾ ਜਾਂ ਕਿਸੇ ਵੀ ਵੋਟਰ ਦਾ ਜਿਹੜਾ ਆਪਣਾ ਫੈਸਲਾ ਹੈ, ਉਹਨੂੰ ਭਟਕਾਉਣ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਉਹ ਇਨਫਲੂਐਂਸ ਆਪਣਾ ਜ਼ਰੂਰ ਕਰਨਗੀਆਂ। ਸੋ ਮਸਕ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ। ਬ੍ਰਾਜ਼ੀਲ ਦੇ ਵਿੱਚ ਤੁਹਾਨੂੰ ਯਾਦ ਹੋਣਾ, ਬ੍ਰਾਜ਼ੀਲ ਦੇ ਮਾਮਲੇ ਦੇ ਵਿੱਚ ਬ੍ਰਾਜ਼ੀਲ ਨੇ ਟਵਿੱਟਰ ਨੂੰ ਜਿਹੜਾ ਉਹ ਫਾਈਨ ਕੀਤਾ ਸੀਗਾ ਕਈ ਮਾਮਲਿਆਂ ਦੇ ਕਰਕੇ। ਅਮਰੀਕਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹ ਨੰਗੇ ਧੜ ਟਰੰਪ ਦੇ ਸਮਰਥਕ ਰਹੇ ਤੇ ਇਸ ਕਰਕੇ ਉਹ ਟਰੰਪ ਜਦੋਂ ਜਿੱਤੇ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਿ ਹੁਣ ਚੀਜ਼ਾਂ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਤੈਅ ਕਰਾਂਗੇ। ਇਸ ਤੋਂ ਬਾਅਦ ਹੁਣ ਅਗਲਾ ਜਿਹੜਾ ਮੁਲਕ ਆ ਉਹ ਜਰਮਨੀ ਹੈ। ਇਸ ਟਾਈਮ ਇਹ ਵੀ ਇੱਕ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਜਾਂ ਸੰਕਟ ਬਣਿਆ ਹੋਇਆ ਕਿ ਜਿਹੜੀਆਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਹੈ, ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਪੋਲੀਟੀਕਲ ਇੰਟਰਫੇਰੈਂਸ ਕਰਦੀਆਂ ਨੇ। ਜਿਸ ਤਰ੍ਹਾਂ ਦੇ ਦੋਸ਼ ਕੈਨੇਡਾ ਭਾਰਤ ਤੇ ਚੀਨ ਤੇ ਲਾਉਂਦਾ, ਜਿਸ ਤਰ੍ਹਾਂ ਦੇ ਦੋਸ਼ ਅਮਰੀਕਾ ਭਾਰਤ ਦੀਆਂ ਏਜੰਸੀਆਂ ਜਾਂ ਉੱਥੋਂ ਦੇ ਲੋਕਾਂ ਤੇ ਲਾਉਂਦਾ ਕਿ ਇਹ ਲੋਕਾਂ ਦਾ ਜਿਹੜਾ ਪੋਲੀਟੀਕਲ ਇੱਕ ਉਹਨਾਂ ਦਾ ਥਾਟ ਹੈ ਜਾਂ ਪੋਲੀਟੀਕਲ ਤੌਰ ਤੇ ਜਿਹੜਾ ਓਪੀਨੀਅਨ ਹੈ, ਉਹਨੂੰ ਚੇਂਜ ਕਰਦੇ ਤੇ ਇਹਦੇ ਨਾਲ ਕੱਟੜਤਾ ਜਾਂ ਇੱਕ ਜਿਹੜਾ ਉਹ ਥਾਟ ਜਿਹੜਾ ਲੋਕਾਂ ਲਈ ਕੋਈ ਬਾਹਲਾ ਵਧੀਆ ਨਹੀਂ ਹੈ, ਉਸ ਥਾਟ ਨੂੰ ਕਈ ਵਾਰੀ ਬਲ ਵੀ ਮਿਲ ਜਾਂਦਾ। ਹੁਣ ਜਰਮਨ ਨੇ ਇਹ ਦੋਸ਼ ਲਾਇਆ ਕਿ ਜਿਹੜਾ ਟੈਸਲਾ ਫਾਊਂਡਰ ਹੈ ਐਲਨ ਮਸਕ, ਉਹ ਉਹਨਾਂ ਦੇ ਜਿਹੜੇ ਮੁਲਕ ਦੇ ਵਿੱਚ ਮੈਂਟਰੀ ਜਿਹੜੇ ਇਲੈਕਸ਼ਨਸ ਹੋ ਰਹੇ ਆ, ਉਹਦੇ ਵਿੱਚ ਫਾਰ ਰਾਈਟ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦਾ ਉਹ ਸਮਰਥਨ ਕਰ ਰਿਹਾ ਤੇ ਉਹਦੇ ਸਬੰਧ ਦੇ ਵਿੱਚ ਉਹ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਕਈ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਰਾਹੀਂ ਉਹ ਉੱਥੇ ਪੂਰੀ ਦਖਲਅੰਦਾਜ਼ੀ ਇਸ ਟਾਈਮ ਕਰ ਰਿਹਾ ਤੇ ਨਾਲ ਹੀ ਉਹਨਾਂ ਨੇ ਦੋਸ਼ ਲਾਏ ਨੇ ਕਿ ਇਹ ਜਿਹੜਾ ਜਿਹੜੀ ਇਹਦੀ ਦਖਲਅੰਦਾਜ਼ੀ ਹੈ, ਜਿਹੜਾ ਇੰਟਰਫੇਰੈਂਸ ਦੇ ਬਾਰੇ ਉਹਨਾਂ ਨੇ ਕਿਹਾ, ਉਹ ਕਹਿੰਦੇ ਕਿ ਇਹਦੇ ਨਾਲ ਕਈ ਚੀਜ਼ਾਂ ਬਦਲ ਜਾਣਗੀਆਂ ਸਾਡੇ ਮੁਲਕ ਦੇ ਵਿੱਚ। ਮਸਕ ਨੇ ਜਿਹੜਾ ਉਹ ਪਹਿਲਾਂ ਹੀ ਇਹ ਕਿਹਾ ਸੀਗਾ ਕਿ ਜਰਮਨ ਜਿਹੜਾ ਅਲਟਰਨੇਟਿਵ ਫॉर ਜਰਮਨੀ ਜਿਹੜੀ AFD ਪੋਲੀਟੀਕਲ ਪਾਰਟੀ ਹੈ, ਉਹਨੂੰ ਕਿਹਾ ਸੀਗਾ ਕਿ ਬੈਸਟ ਪੋਜੀਸ਼ਨ ਹੈ ਤੇ ਉਹਦੇ ਬਾਰੇ ਉਹਨਾਂ ਨੇ ਹੋਰ ਵੀ ਜਿਹੜੀਆਂ ਕਈ ਚੀਜ਼ਾਂ ਦੇ ਬਾਰੇ ਉਹ ਸੋਸ਼ਲ ਮੀਡੀਆ ਮੰਚਾਂ ਦੇ ਉੱਤੇ ਉਹਨਾਂ ਦਾ ਸਮਰਥਨ ਕੀਤਾ ਸੀਗਾ। ਇਹਦਾ ਜਿਹੜੇ ਕਈ ਕਮੈਂਟ ਸੀਗੇ, ਜਿਹੜੀਆਂ ਕਈ ਟਿੱਪਣੀਆਂ ਸੀਗੀਆਂ, ਉਹ ਜਰਮਨ ਦੇ ਵਿੱਚ ਫੈਲੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਜਰਮਨ ਗਵਰਨਮੈਂਟ ਜਿਹੜੇ ਅਫੀਸ਼ੀਅਲਸ ਨੇ, ਉਹਨਾਂ ਨੇ ਇਹਨਾਂ ਨੂੰ ਨੋਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਉਹਨਾਂ ਦੇ ਪਾਰਲੀਮੈਂਟ ਦੇ ਜਿਹੜੇ ਇਲੈਕਸ਼ਨ ਹੋਣਗੇ, ਉਹਨਾਂ ਦੇ ਵਿੱਚ ਇਹ ਫੈਸਲਾ ਜਾਂ ਕਿਸੇ ਵੀ ਵੋਟਰ ਦਾ ਜਿਹੜਾ ਆਪਣਾ ਫੈਸਲਾ ਹੈ, ਉਹਨੂੰ ਭਟਕਾਉਣ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਉਹ ਇਨਫਲੂਐਂਸ ਆਪਣਾ ਜ਼ਰੂਰ ਕਰਨਗੀਆਂ। ਸੋ ਮਸਕ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ। ਬ੍ਰਾਜ਼ੀਲ ਦੇ ਵਿੱਚ ਤੁਹਾਨੂੰ ਯਾਦ ਹੋਣਾ, ਬ੍ਰਾਜ਼ੀਲ ਦੇ ਮਾਮਲੇ ਦੇ ਵਿੱਚ ਬ੍ਰਾਜ਼ੀਲ ਨੇ ਟਵਿੱਟਰ ਨੂੰ ਜਿਹੜਾ ਉਹ ਫਾਈਨ ਕੀਤਾ ਸੀਗਾ ਕਈ ਮਾਮਲਿਆਂ ਦੇ ਕਰਕੇ। ਅਮਰੀਕਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹ ਨੰਗੇ ਧੜ ਟਰੰਪ ਦੇ ਸਮਰਥਕ ਰਹੇ ਤੇ ਇਸ ਕਰਕੇ ਉਹ ਟਰੰਪ ਜਦੋਂ ਜਿੱਤੇ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਿ ਹੁਣ ਚੀਜ਼ਾਂ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਤੈਅ ਕਰਾਂਗੇ। ਇਸ ਤੋਂ ਬਾਅਦ ਹੁਣ ਅਗਲਾ ਜਿਹੜਾ ਮੁਲਕ ਆ ਉਹ ਜਰਮਨੀ ਹੈ। ਇਸ ਟਾਈਮ ਇਹ ਵੀ ਇੱਕ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਜਾਂ ਸੰਕਟ ਬਣਿਆ ਹੋਇਆ ਕਿ ਜਿਹੜੀਆਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਹੈ, ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਪੋਲੀਟੀਕਲ ਇੰਟਰਫੇਰੈਂਸ ਕਰਦੀਆਂ ਨੇ। ਜਿਸ ਤਰ੍ਹਾਂ ਦੇ ਦੋਸ਼ ਕੈਨੇਡਾ ਭਾਰਤ ਤੇ ਚੀਨ ਤੇ ਲਾਉਂਦਾ, ਜਿਸ ਤਰ੍ਹਾਂ ਦੇ ਦੋਸ਼ ਅਮਰੀਕਾ ਭਾਰਤ ਦੀਆਂ ਏਜੰਸੀਆਂ ਜਾਂ ਉੱਥੋਂ ਦੇ ਲੋਕਾਂ ਤੇ ਲਾਉਂਦਾ ਕਿ ਇਹ ਲੋਕਾਂ ਦਾ ਜਿਹੜਾ ਪੋਲੀਟੀਕਲ ਇੱਕ ਉਹਨਾਂ ਦਾ ਥਾਟ ਹੈ ਜਾਂ ਪੋਲੀਟੀਕਲ ਤੌਰ ਤੇ ਜਿਹੜਾ ਓਪੀਨੀਅਨ ਹੈ, ਉਹਨੂੰ ਚੇਂਜ ਕਰਦੇ ਤੇ ਇਹਦੇ ਨਾਲ ਕੱਟੜਤਾ ਜਾਂ ਇੱਕ ਜਿਹੜਾ ਉਹ ਥਾਟ ਜਿਹੜਾ ਲੋਕਾਂ ਲਈ ਕੋਈ ਬਾਹਲਾ ਵਧੀਆ ਨਹੀਂ ਹੈ, ਉਸ ਥਾਟ ਨੂੰ ਕਈ ਵਾਰੀ ਬਲ ਵੀ ਮਿਲ ਜਾਂਦਾ।